हर पासे पानी पानी नज़र आ रहा वा। किते पानी सड़कां नाल लई जांदा वा, किते ट्रेन दे ट्रैक नाल लैके तुरिया होया। ते पंजाब हुकूमत ने इस सारी सूरत हाल नूं देखदे होया दफ़ा 144 ला दित्ती आ। किते मींह दा पानी भी खलोता होया ना, ਉਹਦੇ ਵਿੱਚ ਵੀ ਕੋਈ ਨਿਆਣਾ ਸਿਆਣਾ ਨਹਾਉਂਦਾ ਵੇਖ ਲਿਆ ਨਾ ਹਕੂਮਤ ਨੇ ਤੇ ਉਹਨੂੰ ਡਾਂਗਾ ਫੇਰਨੀਆਂ ਸ਼ੁਰੂ ਕਰ ਦੇਣੀਆਂ ਫੌਰੀ ਤੌਰ ਤੇ। ਹਰ ਸਾਲ ਜਦੋਂ ਬਾਰਿਸ਼ਾਂ ਦਾ ਮੌਸਮ ਆਉਂਦਾ ਨਾ ਤੇ ਕਈ ਜਵਾਨ ਮੌਤਾਂ ਜਿਹੜੀਆਂ ਨਾ ਹੋ ਜਾਂਦੀਆਂ। ਕੋਈ ਖਲੋਤੇ ਪਾਣੀ 'ਚ ਨਹਾਉਣ ਡਿਆ ਹੁੰਦਾ, ਕੋਈ ਨਹਿਰ 'ਚ ਨਹਾਉਣ ਡਿਆ ਹੁੰਦਾ, ਕੋਈ ਦਰਿਆ 'ਚ ਨਹਾਉਣ ਡਿਆ ਹੁੰਦਾ, ਕੋਈ ਡੈਮ ਦੇ ਪਾਣੀ 'ਚ ਨਹਾਉਣ ਡਿਆ ਹੁੰਦਾ ਵਾ। ਇੰਨੀਆਂ ਮੌਤਾਂ ਨਜ਼ਰ ਆਉਂਦੀਆਂ ਵਾ। ਤੇ ਫਿਰ ਜਦੋਂ ਇੱਦਾਂ ਦਾ ਪਾਣੀ ਆਉਂਦਾ ਵਾ ਨਾ, ਇਹਦੇ ਵਿੱਚ ਜ਼ਹਿਰੀਲੇ ਜਾਨਵਰ ਵੀ ਰੁੜ ਕੇ ਆ ਜਾਂਦੇ ਆ। ਲੋਕਾਂ ਦੇ ਨਿਆਣੇ ਨਹਾਉਣ ਡੇ ਹੁੰਦੇ ਆ, ਜ਼ਹਿਰੀਲਾ ਜਾਨਵਰ ਡੰਗ ਮਾਰ ਕੇ ਗਾਹ ਜਾਂਦਾ ਵਾ, ਫਿਰ ਉਹ ਵੀ ਅੱਲਾ ਨੂੰ ਪਿਆਰੇ ਹੋ ਜਾਂਦੇ ਆ। ਲਿਹਾਜ਼ਾ ਸਾਰੀ ਸੂਰਤ ਹਾਲ ਨੂੰ ਦੇਖਦੇ ਹੋਇਆ ਪੰਜਾਬ ਹੁਕੂਮਤ ਨੇ ਵਾਜ਼ੇ ਤੌਰ 'ਤੇ ਇੱਕ ਪੈਗਾਮ ਦੇਤਾ ਵਾ, ਕੋਈ ਵੀ ਬੰਦਾ ਹੁਣ ਨਹਿਰ ਦੇ ਪਾਣੀ ਦੇ ਵਿੱਚ ਜਾਂ ਮੀਂਹ ਦੇ ਪਾਣੀ ਦੇ ਵਿੱਚ ਨਹਾਉਂਦਾ ਸਾਨੂੰ ਨਜ਼ਰ ਨਾ ਆਵੇ, ਬਲਕਿ ਉਹਦੇ ਲਾਗੇ ਲਾਗੇ ਵੀ ਨਾ ਨਜ਼ਰ ਆਵੇ। ਇੱਕ ਹੋਰ ਵੱਡੀ ਗੱਲ ਜਿਹੜੀ ਕੀਤੀ ਹੈ ਨਾ ਪੰਜਾਬ ਹੁਕੂਮਤ ਨੇ, ਉਹ ਹੈਗੀ ਆ ਕਿ ਜਿੱਥੇ ਜਿੱਥੇ ਵੀ ਕਸ਼ਤੀਆਂ ਚੱਲਦੀਆਂ ਸੀਗੀਆਂ, ਇਹ ਦਰਿਆ ਝਰਾਬ 'ਤੇ ਚੱਲ ਜਾਈਏ ਉੱਥੇ ਵੀ ਕਸ਼ਤੀਆਂ ਆ, ਲੋਕੀ ਸੈਰੋ ਤਫਰੀਹ ਵਾਸਤੇ ਜਾਂਦੇ ਆ। ਹੋਰ ਵੀ ਬਹੁਤ ਸਾਰੀਆਂ ਜਗ੍ਹਾ ਐਸੀਆਂ ਹੈਗੀਆਂ ਵਾ ਜਿੱਥੇ ਸਾਡੇ ਲੋਕ ਸੈਰੋ ਤਫਰੀਹ ਵਾਸਤੇ ਜਾਂਦੇ ਆ। ਲਿਹਾਜ਼ਾ ਮੁਕੰਮਲ ਤੌਰ 'ਤੇ ਪਾਬੰਦੀ ਆ, ਕਿਸੇ ਵੀ ਜਗ੍ਹਾ ਦੇ ਉੱਪਰ ਕਸ਼ਤੀ ਦੇ ਵਿੱਚ ਬਹਿ ਕੇ ਕੋਈ ਬੰਦਾ ਸਵਾਰੀ ਨਹੀਂ ਕਰ ਸਕਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਸਲਾਬੀ ਸੂਰਤ ਹਾਲ ਸਾਡੇ ਪੰਜਾਬ ਦੇ ਵਿੱਚ ਆ। ਵੈਸੇ ਤਾਂ ਇਹ ਪਾਬੰਦੀ 30 ਦਿਨਾਂ ਵਾਸਤੇ ਲਾਈ ਆ, ਲੇਕਿਨ ਖੁਦਾ ਨਾ ਖਾਸਤਾ ਇਹ ਸਲਾਬੀ ਸੂਰਤ ਹਾਲ ਅੱਗੇ ਜਾਂਦੀ ਆ ਤੇ ਇਹਦੇ ਵਿੱਚ ਇਜ਼ਾਫਾ ਵੀ ਹੋ ਸਕਦਾ ਵਾ। ਸਿਰਫ ਤੁਹਾਨੂੰ ਦੱਸਣ ਦਾ ਮਕਸਦ ਇਹ ਹੈਗਾ ਵਾ ਕਿ ਆਪ ਵੀ ਬਚੋ, ਆਪਣੇ ਨਿਆਣਿਆਂ ਨੂੰ ਬਚਾਓ, ਕਿਉਂਕਿ ਜ਼ਿੰਦਗੀ ਬੜੀ ਅਜ਼ੀਜ਼ ਆ। ਅਸੀਂ ਹਰ ਸਾਲ ਬਹਿ ਕੇ ਇਹੀ ਗੱਲਾਂ ਨਾ ਕਰੀਏ ਕਿ ਐਰਕੀ ਸਲਾਬ ਆਇਆ ਇੰਨੀਆਂ ਮੌਤਾਂ ਹੋ ਗਈਆਂ, ਐਰਕੀ ਸਲਾਬ ਆਇਆ ਇੰਨੀਆਂ ਮੌਤਾਂ ਹੋ ਗਈਆਂ। ਹਕੂਮਤ ਦੇ ਨਾਲ ਨਾਲ ਸਾਡੀ ਆਪਣੀ ਵੀ ਜ਼ਿੰਮੇਵਾਰੀ ਆ ਕਿ ਅਸੀਂ ਆਪਣੇ ਆਪ ਨੂੰ ਔਰ ਆਪਣੇ ਨਿਆਣਿਆਂ ਨੂੰ ਇਸ ਪਾਣੀ ਕੋਲੋਂ ਤੇ ਇਹਨਾਂ ਜ਼ਹਿਰੀਲੇ ਜਾਨਵਰਾਂ ਕੋਲੋਂ ਬਚਾਈਏ। ਬਹੁਤ ਸ਼ੁਕਰੀਆ।